ਜੀ ਨਾਜ਼ਰੀਨ, ਜਵੇਦ ਵੈਂਸ ਹਾਜ਼ਰ ਖਿਦਮਤ ਹੈ। ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਕੁਛ ਐਸੀਆਂ ਚੀਜ਼ਾਂ ਜ਼ਰੂਰ ਵਿਖਾਈਏ ਜੋ ਪਾਰਟੀਸ਼ਨ ਤੋਂ ਪਹਿਲੇ ਦੀਆਂ। ਇਹ ਖੈਰ ਉਹ ਸ਼ੈ ਨਹੀਂ ਹੈ, ਇਹ ਹਾਫਿਜ਼ ਰਾਸ਼ਿਦ ਸਾਹਿਬ ਨੇ। ਮੈਂ ਤੁਹਾਨੂੰ ਇੱਕ ਹਾਕੀ ਸਟੇਡੀਅਮ ਦਿਖਾ ਰਿਹਾ ਸਾਹੀਵਾਲ ਦਾ, ਪਾਕਿਸਤਾਨ ਬਣਨ ਤੋਂ ਪਹਿਲੇ ਦਾ। ਇਹ ਥੋੜਾ ਪਹਿਲੇ ਦਾ ਸਰਾਊਂਡਿੰਗ ਬਾਹਰ ਵਾਲੀ ਸਾਈਡ ਵੇਖ ਲਓ, ਫਿਰ ਮੈਂ ਤੁਹਾਨੂੰ ਅੰਦਰ ਲੈ ਕੇ ਜਾਣਾ। ਇਹਦਾ ਫਰੰਟ ਦੇਖੋ, ਇਹ ਕਿਆਮੇ ਪਾਕਿਸਤਾਨ ਤੋਂ ਪਹਿਲੇ ਦਾ ਹਾਕੀ ਸਟੇਡੀਅਮ ਸਾਹੀਵਾਲ ਮੰਟਗੋਮਰੀ ਦਾ ਹਾਕੀ ਸਟੇਡੀਅਮ। ਇਹ ਬਾਹਰ ਵਾਲੀਆਂ ਸਾਈਡਾਂ ਨੇ, ਇਹ ਉਹਦਾ ਫਰੰਟ ਹੈ। ਇਹ ਮੈਂ ਤੁਹਾਨੂੰ ਅੰਦਰ ਲੈ ਕੇ ਜਾਣਾ। ਇਹ ਤਵੱਜਾ ਕਰਨਾ, ਵੀਡੀਓ ਬੜੀ ਕੀਮਤੀ, ਆਪਣੇ ਕੋਲ ਸੇਵ ਕਰ ਲੈਣਾ, ਕਿਉਂਕਿ ਜਦੋਂ ਡਿਵੈਲਪਮੈਂਟ ਹੋਣੀ ਹੈ ਇਹਨਾਂ ਜਗ੍ਹਾ ਦੀ, ਤੇ ਇਹ ਯਾਦਗਾਰਾਂ ਦੁਬਾਰਾ ਨਹੀਂ ਮਿਲਣੀਆਂ। ਐਸੇ ਇਹਦੇ ਵਿੱਚ ਦਾਖਲ ਹੋ ਰਹੇ ਹਨ ਔਰ ਇਹ ਤੁਸੀਂ ਦੇਖਣਾ ਕਿ ਇਹ ਪਲੇਟਾਂ ਲੱਗੀਆਂ ਹਨ। ਇਹ ਡੋਨਰਸ ਹਨ ਜਿਨ੍ਹਾਂ ਨੇ ਇਸ ਹਾਕੀ ਸਟੇਡੀਅਮ ਨੂੰ ਬਣਾਉਣ ਵਾਸਤੇ ਡੋਨੇਸ਼ਨ ਦਿੱਤੀ। ਇਹ ਤੁਸੀਂ ਦੇਖੋ, ਇਹ DSA ਇਹਨੇ 500 ਦਿੱਤਾ ਹੈ, ਸ਼ਾਇਦ ਉਸ ਟਾਈਮ ਦੀ ਕੋਈ ਸਪੋਰਟਸ ਅਥਾਰਟੀ ਹੋਏਗੀ। ਔਰ ਵਦਾਵਾ ਰਾਮ ਨੇ 500 ਦਿੱਤਾ ਹੈ ਜੀ, ਨੂਰ ਮੁਹੰਮਦ ਨੇ 150 ਦਿੱਤਾ ਹੈ, ਔਰ ਕੌਨਵਿਲ 100 ਦਿੱਤਾ ਜੀ ਇਹਨਾਂ ਨੇ, ਸ਼ੇਖ ਜ਼ਫਰ ਅਲੀ ਨੇ 100 ਦਿੱਤਾ ਹੈ, ਜਸਵੰਤ ਸਿੰਘ ਨੇ 100 ਦਿੱਤਾ ਹੈ ਜੀ, ਅਮਰ ਸਿੰਘ ਨੇ ਵੀ 100 ਦਿੱਤਾ ਹੈ, ਅਤੇ ਦੱਤਰ ਸਿੰਘ ਨੇ 100 ਦਿੱਤਾ ਹੈ, ਅਤੇ ਮਹਿੰਦਰ ਸਿੰਘ ਸਾਹਿਬ ਨੇ ਵੀ 100 ਦਿੱਤਾ। ਲਓ ਜੀ, ਇਹ ਉਹ ਪਿਆਰੇ ਲੋਕ ਸੀ ਜਿਨ੍ਹਾਂ ਦੀ ਵਜ੍ਹਾ ਤੋਂ ਇਹ ਮੰਟਗੋਮਰੀ ਹਾਕੀ ਗਰਾਊਂਡ ਜੋ ਹੈ ਇਹ ਬਣਾਇਆ ਗਿਆ 1934 ਦੇ ਵਿੱਚ। ਯਾਰ ਕਿਆ ਨਾਯਾਬ ਲੋਕ ਹੋਣਗੇ, ਕੈਸਾ ਇਤਿਹਾਦ ਉਹਨਾਂ ਨੇ ਦਿਖਾਇਆ ਹੈ ਇਸ ਖੇਲ ਦੇ ਮੈਦਾਨ ਦੇ ਵਿੱਚ। ਤਬੀਅਤ ਖੁਸ਼ ਹੋ ਗਈ, ਤੁਸੀਂ ਵੀ ਦੇਖੋ, ਤੁਹਾਨੂੰ ਮਜ਼ਾ ਆਏਗਾ। ਅੱਛਾ, ਇੱਥੇ ਇਹ ਵੀ ਪਤਾ ਲੱਗ ਰਿਹਾ ਕਿ ਉਸ ਟਾਈਮ ਖੇਲਾਂ ਵਾਸਤੇ, ਯਾਨੀ 1934 'ਚ ਮੰਟਗੋਮਰੀ 'ਚ ਸਪੋਰਟਸ ਕਲੱਬ ਮੰਟਗੋਮਰੀ ਦੀ ਕੋਈ ਅਥਾਰਟੀ ਜੋ ਹੈ ਉਹ ਖੇਲਾਂ ਵਾਸਤੇ ਕੰਮ ਕਰਦੀ ਸੀ। ਅਤੇ ਕਮਾਲ ਬਾਤ ਹੈ, ਮੇਰੀ ਤਬੀਅਤ ਖੁਸ਼ ਹੋ ਗਈ ਦੋਸਤੋ। ਅਤੇ ਇਹਦੇ ਨਾਲ ਨਾਲ ਇਹਦੀ ਅੰਦਰੂਨੀ ਸਾਈਡ ਵੀ ਤੁਹਾਨੂੰ ਵਹਾਨੇ, ਬੜੀ ਯਾਦਗਾਰ ਵੀਡੀਓ ਤੁਸੀਂ ਸੇਵ ਕਰ ਲੈਣਾ, ਕਿਉਂਕਿ ਇਹ ਚੀਜ਼ਾਂ ਬਾਕੀ ਨਹੀਂ ਰਹਿਣਗੀਆਂ। ਨਵੀਂ ਨਸਲ ਨੂੰ ਵਿਖਾਉਣ ਵਾਸਤੇ ਕੁਝ ਵੀ ਨਹੀਂ ਹੋਏਗਾ ਸਾਡੇ ਕੋਲ। ਇਹ ਇਹਦੀ ਅੰਦਰ ਵਾਲੀ ਛੱਤ ਹੈ ਇੰਟਰਸ ਤੋਂ ਬਾਅਦ, ਔਰ ਇਹ ਦੇਖੋ ਕਿ ਇਹ ਦਰਵਾਜ਼ੇ ਹਨ, ਇਹ ਬਾਅਦ ਵਿੱਚ ਲੱਗੇ ਨੇ ਦਰਵਾਜ਼ੇ, ਫਰਸ਼ ਵੀ ਬਾਅਦ ਵਿੱਚ। ਲੇਕਿਨ ਇਹ ਬੇਸਿਕ ਜੋ ਸਟਰਕਚਰ ਹੈ ਬਿਲਡਿੰਗ ਦਾ, ਇਹ 1934 ਵਾਲਾ। ਇਹ ਜਿਹੜੇ ਥੱਬੇ ਨਜ਼ਰ ਆ ਰਹੇ ਆ, ਕਾਲਜ ਨਜ਼ਰ ਆ ਰਹੇ ਤੁਹਾਨੂੰ, ਇਹ ਪੁਰਾਣੇ ਬਣੇ ਹੋਏ ਨੇ। ਇਹ 1934 ਵਾਲੇ ਨੇ। ਥੋੜ੍ਹਾ ਬਹੁਤ ਅਪਗ੍ਰੇਡੇਸ਼ਨ ਦਾ ਕੰਮ ਹੋਇਆ, ਲੇਕਿਨ ਮੇਨ ਸਟਰਕਚਰ ਜੋ ਹੈ ਉਹ ਪੁਰਾਣਾ ਹੀ ਹੈ। ਇਹ ਹੁਣ ਤੁਹਾਨੂੰ ਅੰਦਰਲੀ ਸਾਈਡ ਤੋਂ ਇਹਦਾ, ਇਸੇ ਮੇਨ ਬਿਲਡਿੰਗ ਦਾ ਅੰਦਰਲੀ ਸਾਈਡ ਤੋਂ ਮੰਜ਼ਰ ਵਿਖਾਉਣੇ ਤੁਹਾਨੂੰ ਮਜ਼ਾ ਆਏਗਾ। ਇਹ ਕੁਆਟਰ ਵੀ ਪੁਰਾਣੇ ਨੇ, ਇਹ ਜੋ ਤੁਸੀਂ ਸਾਹਮਣੇ ਵੇਖ ਰਹੇ ਹੋ ਇਹ ਵੀ ਪੁਰਾਣੇ ਨੇ। ਔਰ ਇਹ ਅੰਦਰੂਨੀ ਸਾਈਡ ਤੋਂ ਮੰਟਗੋਮਰੀ ਹਾਕੀ ਸਟੇਡੀਅਮ ਦੀ ਅੰਦਰੂਨੀ ਸਾਈਡ ਦਾ ਸੀਨ ਹੈ। ਇਹ ਮੰਜ਼ਰ ਹੈ ਅੰਦਰੂਨੀ ਸਾਈਡ ਦਾ। ਇੱਥੇ ਬੈਠਦੇ ਨੇ ਲੋਕ ਜਦੋਂ ਹਾਕੀ ਸ਼ਾਕੀ ਦਾ ਮੈਚ ਹੁੰਦਾ ਹੈ, ਕੋਈ ਖ਼ਾਸ ਲੋਕ ਇੱਥੇ ਬੈਠੇ ਹੁੰਦੇ ਨੇ, ਅਤੇ ਇਹਨਾਂ ਆਮ ਲੋਕਾਂ ਵਾਸਤੇ, ਪਬਲਿਕ ਵਾਸਤੇ ਸੀੜੀਆਂ ਵੀ ਬਣੀਆਂ ਨੇ, ਉਹਦੇ ਉੱਪਰ ਬੈਠ ਕੇ ਮੈਚ ਵੇਖਦੇ ਨੇ। ਇਹ ਤੁਸੀਂ ਦੇਖਣਾ, ਇਹ ਜੋ ਸੀੜੀਆਂ ਦੇਖ ਰਹੇ ਹੋ ਨਾ ਜੀ, ਇਹ ਉਹ ਪੁਰਾਣੀਆਂ ਨੇ, ਇਹ ਇੱਟਾਂ ਦੀ ਸਾਖਤ ਦੱਸਦੀ ਕਿ ਇਹ ਪੁਰਾਣੀਆਂ ਨੇ। ਇਹ ਕੁਆਟਰ, ਇਹ ਸੀੜੀਆਂ, ਇਹ ਸਭ 1934 ਵਾਲੀਆਂ ਯਾਦਗਾਰਾਂ ਨੇ। ਔਰ ਇਹ ਜੋ ਨਾਮ ਦਿਖਾਏ ਨੇ ਮੈਂ, ਤੁਸੀਂ ਦੇਖੋ ਕਿ ਸ਼ਾਇਦ ਕਿਸੇ ਦੀ ਨਸਲ ਇਹਨਾਂ ਦੇ ਨਾਮ ਆਪਣੇ ਬਜ਼ੁਰਗਾਂ ਦੇ ਪੜ੍ਹੇ, ਤੇ ਉਹਨਾਂ ਵਾਸਤੇ ਕਿੰਨਾ ਚੰਗਾ ਹੋਏਗਾ, ਕਿੰਨੀ ਖੁਸ਼ੀ ਹੋਏਗੀ ਉਹਨਾਂ ਨੂੰ। ਇਹ ਅੰਦਰੂਨੀ ਸਾਈਡ ਜੀ ਸਟੇਡੀਅਮ ਦੀ ਤੁਹਾਨੂੰ ਦਿਖਾਤੀ ਹੈ। ਔਰ ਇਹ ਬਿਲਡਿੰਗ ਦੇ ਲੈਫਟ ਰਾਈਟ ਸੀੜੀਆਂ ਨੇ ਬੈਠਣ ਵਾਲੀਆਂ। ਇਹ ਅੰਦਰੂਨੀ ਮੇਨ ਬਿਲਡਿੰਗ, ਔਰ ਇਹਦੇ ਲੈਫਟ ਰਾਈਟ ਸੀੜੀਆਂ ਨੇ ਜਿੱਥੇ ਬੈਠ ਕੇ ਆਮ ਆਵਾਮ ਹਾਕੀ ਦਾ ਮੈਚ ਵੇਖਦੀ। ਅੱਛਾ, 1934 'ਚ ਬਣਿਆ, ਅਤੇ ਹੁਣ ਯਾਨੀ ਸਨ 2022 'ਚ ਵੀ ਇੱਥੇ ਸਪੋਰਟਸ ਦੀ ਐਕਟੀਵਿਟੀ ਜਾਰੀ ਰਹਿੰਦੀ। ਕੁਛ ਦੇਰ ਪਹਿਲੇ ਇੱਕ 12-13 ਸਾਲ ਤੋਂ ਇੱਕ ਹਾਕੀ ਟੂਰਨਾਮੈਂਟ ਸਾਹੀਵਾਲ ਦੇ ਲੋਕ ਕਰਵਾਉਂਦੇ ਨੇ। ਮਾਰ ਅਬਾਸ ਸਾਹਿਬ ਸਾਡੇ ਦੋਸਤ ਨੇ, ਉਹ ਵੀ ਸ਼ਾਮਲ ਨੇ, ਆਜ਼ਾਦ ਚੌਧਰੀ ਸਾਹਿਬ ਵੀ ਸ਼ਾਮਲ ਨੇ, ਕੁਛ ਹੋਰ ਦੋਸਤ, ਭੱਟ ਸਾਹਿਬ ਨੇ, ਇੱਕ ਉਹਨਾਂ ਦਾ ਨਾਮ ਮੇਰੇ ਦਿਨ 'ਚੋਂ ਨਿਕਲ ਗਿਆ। ਅਤੇ ਉਹ ਹਜੇ ਵੀ ਇੱਥੇ ਸਾਲਾਨਾ ਟੂਰਨਾਮੈਂਟ ਹਾਕੀ ਦਾ ਕਰਵਾਉਂਦੇ ਨੇ। 1934 'ਚ ਬਣਨ ਵਾਲਾ ਹਾਕੀ ਸਟੇਡੀਅਮ 2022 'ਚ ਵੀ ਫਾਲ ਹੈ। ਕਿਆ ਯਾਦਗਾਰ ਚੀਜ਼ ਹੈ।